ਫਰਵਰੀ ਮਹੀਨੇ ਦੇ ਵਿੱਚ ਪਾਕਿਸਤਾਨ 'ਚ ਹੋਣ ਵਾਲੇ ਇਲੈਕਸ਼ਨ ਜਿਨ੍ਹਾਂ ਨੂੰ ਇਮਰਾਨ ਖਾਨ ਦੀ ਸਿਆਸੀ ਪਾਰਟੀ ਕਹਿੰਦੀ ਹੈ ਕਿ ਇਹ ਧਾਂਦਲੀ ਵਾਲੇ ਇਲੈਕਸ਼ਨ ਸਨ ਔਰ ਧੱਕੇ ਦੇ ਨਾਲ ਉਹਨਾਂ ਨੂੰ ਹਰਾਇਆ ਗਿਆ ਔਰ ਉਹਨਾਂ ਦੀਆਂ ਮੁਖਾਲਫ ਸਿਆਸੀ ਪਾਰਟੀਆਂ ਨੇ ਜਿਹੜੀਆਂ ਉਹਨਾਂ ਨੂੰ ਫੌਜ ਨੇ ਜਿਤਾ ਕੇ ਪਾਰਲੀਮੈਂਟ ਦਾ ਹਿੱਸਾ ਬਣਾਇਆ। ਇਸ ਇਲੈਕਸ਼ਨ ਦੇ ਬਾਰੇ ਪਾਕਿਸਤਾਨ ਦੇ ਵਿੱਚ ਗੈਰ ਸਰਕਾਰੀ ਇਦਾਰੇ ਫਾਫਨ ਨੇ ਆਪਣੀ ਰਿਪੋਰਟ ਆ ਜਿਹੜੀ ਉਹ ਜ਼ਾਹਰ ਕੀਤੀ। ਫਾਫਨ ਉਹ ਇਦਾਰਾ ਜਿਹਨੂੰ ਫ੍ਰੀ ਐਂਡ ਫੇਅਰ ਇਲੈਕਸ਼ਨ ਨੈਟਵਰਕ ਦੇ ਨਾਂ ਤੋਂ ਜਾਣਿਆ ਜਾਂਦਾ ਹੈ ਔਰ ਇਹ ਇੰਟਰਨੈਸ਼ਨਲ ਇਦਾਰਾ ਹੈ ਜਿਹੜਾ ਦੁਨੀਆ ਭਰ ਦੇ ਵਿੱਚ ਮੁਲਕਾਂ ਦੇ ਅੰਦਰ ਹੋਣ ਵਾਲੀਆਂ ਚੋਣਾਂ ਨੇ ਜਿਹੜੀਆਂ ਉਹਨਾਂ ਤੇ ਨਜ਼ਰ ਰੱਖ ਕੇ ਆਪਣੀ ਰਿਪੋਰਟ ਦਿੰਦਾ ਹੈ। ਇਸ ਇਦਾਰੇ ਦੀ ਤਾਜ਼ਾ ਰਿਪੋਰਟ ਦੇ ਵਿੱਚ ਆਖਿਆ ਗਿਆ ਹੈ ਕਿ ਫਰਵਰੀ ਦੇ ਵਿੱਚ ਹੋਣ ਵਾਲੀਆਂ ਚੋਣਾਂ ਨੇ ਜਿਹੜੀਆਂ ਉਹਨਾਂ ਦੇ ਬਾਰੇ ਜਿੰਨੀਆਂ ਪਟੀਸ਼ਨਸ ਦਾਇਰ ਹੋਈਆਂ ਧਾਂਦਲੀ ਦੇ ਬਾਰੇ ਰੋਲਿਆਂ ਦੇ ਬਾਰੇ ਉਹਨਾਂ 'ਚ ਅੱਧ ਤੋਂ ਵੱਧ ਨੇ ਜਿਹੜੀਆਂ ਉਹ ਹਜੇ ਵੀ ਪੈਂਡਿੰਗ ਨੇ, ਯਾਨੀ ਅੱਧੇ ਤੋਂ ਵੱਧ ਜਿਹੜੀਆਂ ਰਿਪੋਰਟਾਂ ਨੇ ਜਾਂ ਪਟੀਸ਼ਨਸ ਨੇ ਉਹਨਾਂ ਦੇ ਉੱਤੇ ਹਜੇ ਕੋਈ ਫੈਸਲਾ ਨਹੀਂ ਹੋਇਆ। ਇਸ ਰਿਪੋਰਟ ਦੇ ਵਿੱਚ ਫਾਫਨ ਦਾ ਆਖਣਾ ਹੈ ਕਿ 21 ਅਪ੍ਰੈਲ 2025 ਤੋਂ ਲੈ ਕੇ 31 ਜੁਲਾਈ 2025 ਤੱਕ ਸਿਰਫ 35 ਪਟੀਸ਼ਨਾਂ ਨੇ ਜਿਹੜੀਆਂ ਉਹਨਾਂ ਦੇ ਉੱਤੇ ਫੈਸਲਾ ਕੀਤਾ ਗਿਆ, ਜਦਕਿ ਟ੍ਰਿਬਿਊਨਲਸ ਦੇ ਵਿੱਚ ਇਸ ਵੇਲੇ 374 ਦੇ ਲਾਗੇ ਚਾਗੇ ਪਟੀਸ਼ਨਸ ਨੇ ਜਿਹੜੀਆਂ ਉਹ ਦਰਜ ਨੇ, ਜਿਨ੍ਹਾਂ ਦੇ ਵਿੱਚੋਂ 171 ਪਟੀਸ਼ਨਸ ਦਾ ਫੈਸਲਾ ਹਜੇ ਵੀ ਹੋਣਾ ਬਾਕੀ ਹੈ। ਇਹਨਾਂ ਕੁੱਲ ਪਟੀਸ਼ਨਸ ਦੇ ਬਾਰੇ ਇਹ ਵੀ ਦੱਸਿਆ ਗਿਆ ਹੈ ਕਿ ਇਹਨਾਂ ਦੇ ਵਿੱਚੋਂ 124 ਐਸੀਆਂ ਨੇ ਜਿਹੜੀਆਂ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਮਾਮਲੇ ਦੇ ਉੱਤੇ ਜੁੜੀਆਂ ਨੇ, ਯਾਨੀ ਨੈਸ਼ਨਲ ਅਸੈਂਬਲੀ ਦੇ ਮੈਂਬਰਾਂ ਦੇ ਬਾਰੇ ਨੇ, ਜਦਕਿ 200 ਤੋਂ 50 ਐਸੀਆਂ ਨੇ ਜਿਹੜੀਆਂ ਪਾਕਿਸਤਾਨ ਭਰ ਦੀਆਂ ਸੂਬਾ ਅਸੈਂਬਲੀਆਂ ਦੇ ਬਾਰੇ ਆ ਔਰ ਇਹ ਹਜੇ ਫੈਸਲੇ ਦੀ ਉਡੀਕ ਦੇ ਵਿੱਚ ਨੇ।